ਭਗਵੰਤ ਮਾਨ ਨੇ ਇੱਕ ਡਾਇਲੋਗ ਮਾਰਿਆ, ਕਹਿੰਦੇ ਇਸ ਡਾਇਲੋਗ ਦੇ ਨਾਲ ਗੈਂਗਸਟਰ ਮੁੱਕ ਜਾਣਗੇ ਭਲਾਂ ਦੀ। ਮੁੱਖ ਮੰਤਰੀ ਭਗਵੰਤ ਮਾਨ ਅਜੇ ਤੱਕ ਮੈਨੂੰ ਲੱਗਦਾ ਤੇਜੀ ਕਲਾਕਾਰੀ ਯੁੱਗ ਚੋਂ ਬਾਹਰ ਹੀ ਨਹੀਂ ਆ ਰਹੇ। ਸਹੀ ਕਿਹਾ ਤੁਸੀਂ। ਉਹ ਤਾਂ ਉਹਨਾਂ ਨੇ ਤਾਂ ਮੈਨੂੰ ਲੱਗਦਾ ਕੇਜਰੀਵਾਲ ਨੂੰ ਵੀ ਮਤਲਬ ਕਲਾਕਾਰ ਤਾਂ ਬਣਾ ਹੀ ਲਿਆ, ਕਿਉਂਕਿ ਉਹ ਕਹਿੰਦੇ ਕਿ ਸਰਕਾਰ ਕੇਜਰੀਵਾਲ ਚਲਾਉਂਦਾ, ਸਟੇਜ ਭਗਵੰਤ ਮਾਨ ਚਲਾਉਂਦਾ, ਤੇ ਜੇ ਸਰਕਾਰ ਕੇਜਰੀਵਾਲ ਚਲਾਉਂਦਾ ਤਾਂ ਉੱਥੇ ਭਗਵੰਤ ਮਾਨ ਜੀ ਪਿੱਛੇ ਲੱਗੂ ਨੇ, ਤੇ ਜੇ ਸਟੇਜ ਭਗਵੰਤ ਮਾਨ ਚਲਾਉਂਦਾ ਤਾਂ ਉੱਥੇ ਕੀ ਕੇਜਰੀਵਾਲ ਪਿੱਛੇ ਲੱਗੂ ਨੇ। ਕੇਜਰੀਵਾਲ ਨੇ ਡਾਇਲੋਗ ਮਾਰਿਆ ਸੀ ਤਰਨਤਾਰਨ ਦੀ ਚੋਣ 'ਚ ਕਿ ਮੈਂ ਹਫ਼ਤਾ ਦਿੰਦਾ ਗੈਂਗਸਟਰਾਂ ਨੂੰ, ਪੰਜਾਬ ਛੱਡ ਜਾਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ। ਤੋਂ ਬਾਅਦ ਲਗਾਤਾਰ ਘਟਨਾਵਾਂ ਵੱਧ ਗਈਆਂ। ਜੀ ਜੀ ਸਹੀ ਹੈ। ਗੈਂਗਸਟਰ ਤਾਂ ਦਿਖੀ ਜਾਂਦੇ ਨੇ, ਕੇਜਰੀਵਾਲ ਭੱਜ ਜਾਂਦਾ, ਫਿਰ ਆ ਕੇ ਸਾਹਮਣੇ ਖੜੋ ਨਾ, ਕਰੋ ਮੁਕਾਬਲਾ। ਦੂਸਰੇ ਪਾਸੇ ਕੱਲ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਰੱਖੀ ਕਿ ਜੀ ਸ਼ਹੀਦੀ ਸਭਾ ਆ ਰਹੀ ਆ ਵੱਡੇ ਸਾਹਿਬਜ਼ਾਦਿਆਂ ਦੀ, ਚਮਕੌਰ ਸਾਹਿਬ ਦੀ ਗੜੀ ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ। ਸਭਾ ਦੇ ਲਈ ਪ੍ਰਬੰਧਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਜੀ। ਸਾਲਾਂ ਦਰ ਸਾਲਾਂ ਸਭਾ ਚੱਲਦੀ ਆ ਰਹੀ ਹੈ ਤੇ ਪ੍ਰਬੰਧ ਸਿਵਲ ਪ੍ਰਸ਼ਾਸਨ, ਸਥਾਨਕ ਪੁਲਿਸ ਪ੍ਰਸ਼ਾਸਨ ਕਰ ਲੈਂਦਾ ਜਨਾਬ। ਹਰ ਵਾਰ ਸਥਾਨਕ ਕਮੇਟੀਆਂ ਨਾਲ ਬੈਠਕਾਂ ਹੁੰਦੀਆਂ, ਸਾਰਾ ਕੁਝ ਹੁੰਦਾ ਜੀ, DC ਪੱਧਰ ਤੇ ਹੋ ਜਾਂਦੇ ਨੇ ਕੰਮ। ਮਤਲਬ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਜੇ ਦਿਖਾ ਰਿਹਾ ਤਾਂ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਸਿਰਫ ਧਾਰਮਿਕ ਦਿਖਾਉਣਾ। ਸਹੀ ਹੈ। ਜਾਂ ਮੁੱਖ ਮੁੱਦਿਆਂ ਤੋਂ ਭੱਜਣ ਦਾ ਤਰੀਕਾ ਤੁਹਾਡੇ ਕੋਲੇ ਜੀ। ਜਿਹੜੇ ਮਸਲੇ ਤੇ ਪ੍ਰੈਸ ਕਾਨਫਰੰਸ ਤੁਹਾਨੂੰ ਕਰਨੀ ਚਾਹੀਦੀ, ਉਸ ਮਸਲੇ ਤੁਸੀਂ SSP ਉਠਾ ਦਿੰਦੇ। ਬਿਲਕੁਲ। ਕਿਉਂ ਨਹੀਂ ਇਸ ਮਸਲੇ ਤੁਸੀਂ ਅਜੇ ਤੱਕ ਸਾਹਮਣਾ ਕਰ ਰਹੇ ਕਿ ਜਨਾਬ ਆਏ ਦਿਨ ਹਰ ਰੋਜ਼ ਪੰਜਾਬ 'ਚ ਗੋਲੀਬਾਰੀ ਜੀ, ਸਕੂਲਾਂ 'ਚ ਸਹਿਮ, ਮੈਦਾਨਾਂ 'ਚ ਸਹਿਮ, ਬਾਜ਼ਾਰਾਂ 'ਚ ਸਹਿਮ, ਭੀੜ ਭੜੱਕੇ ਵਾਲੀ ਥਾਂ ਤੇ ਸਹਿਮ। ਪਹਿਲਾਂ ਤਾਂ ਬੰਦਾ ਇਕੱਲਾ ਜਾਂਦਾ ਡਰਦਾ ਸੀ, ਹੁਣ ਭੀੜ 'ਚ ਜਾਂਦਾ ਡਰਦਾ। ਸਹੀ ਆ। ਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਤਾਂ ਮੁਰਗੀ ਖਾਨਾ ਖੋਲਣ ਲਈ ਜ਼ਮੀਨ ਹੈਗੀ ਆ, ਖੋਲ ਲਓ ਨਾ ਫਿਰ ਮੁਰਗੀ ਖਾਨਾ। ਤੁਸੀਂ ਕਿਉਂ ਇੰਨਾ ਤਾਮ-ਝਾਮ ਚੱਕੀ ਫਿਰਦੇ ਹੋ? ਆਪਾਂ ਸਿਕਿਉਰਿਟੀ ਦੇ ਹਵਾਲੇ ਨਾਲ ਗੱਲ ਕੀਤੀ ਸੀ ਨਾ ਕਿ ਬਈ ਸਿਕਿਉਰਿਟੀ ਤਾਂ ਇਹਨਾਂ ਦੇ ਘਰਾਂ 'ਚ ਆ, ਇਹਨਾਂ ਦੇ ਦਫ਼ਤਰਾਂ 'ਚ ਆ, ਇਹਨਾਂ ਦੀਆਂ ਗੱਡੀਆਂ ਖੋਲਣ ਲਈ ਆ, ਇਹਨਾਂ ਦੀਆਂ ਘਰ ਦੀਆਂ ਨੂੰ ਸ਼ਾਪਿੰਗ ਕਰਾਉਣ ਲਈ ਆ, ਜਵਾਕਾਂ ਨੂੰ ਸਕੂਲ ਛੱਡਣ ਲਈ। ਇੱਕ ਬੰਦੇ ਦਾ ਮੈਨੂੰ ਸੁਨੇਹਾ ਆਇਆ, ਕਹਿੰਦਾ ਭਾਜੀ ਤੁਸੀਂ ਇੱਕ ਗੱਲ ਛੱਡ ਗਏ, ਕਹਿੰਦੇ ਵਿਚਾਰੇ ਪੁਲਿਸ ਵਾਲੇ ਜਿਨ੍ਹਾਂ ਦੀ ਡਿਊਟੀਆਂ ਥਾਣਿਆਂ 'ਚ ਹੁੰਦੀ, ਉਹਨਾਂ ਦੇ ਕੁੱਤੇ ਘਮਾਉਣ ਲਈ ਵੀ ਲੱਗੇ ਹੁੰਦੇ ਨੇ। ਓ ਅੱਛਾ। ਤੁਸੀਂ ਕਰਾਉਣੇ ਕੀ ਕੁਛ ਉਹਨਾਂ ਤੋਂ? ਤੇ ਜਾਂ ਪੁਲਿਸ ਵਰਤਣੀ ਆ ਫਿਰ ਮਤਲਬ ਧਰਨਿਆਂ 'ਚ ਡਾਂਗ ਫੇਰਨ ਲਈ, ਲੋਕਾਂ ਦੇ ਘਰ ਢਾਉਣ ਲਈ, ਪਿੰਡਾਂ ਦੇ ਲੋਕਾਂ ਨੂੰ ਡਰਾਉਣ ਲਈ। ਸਹੀ ਗੱਲ ਹੈ ਨਾ। ਤੇ ਇੱਥੇ ਤੁਹਾਡੀ ਪੁਲਿਸ ਲੱਭਦੀ ਨਹੀਂ। ਆ ਜਦੋਂ ਸੋਹਾਣੇ ਵਾਲੇ ਖੇਡ ਮੈਦਾਨ ਦੇ ਵਿੱਚ ਕਾਰਾ ਹੋਇਆ ਤਾਂ ਉੱਥੇ ਪੁਲਿਸ ਅਧਿਕਾਰੀ ਮੁੱਖ ਮਹਿਮਾਨ ਸੀ। ਉਹ ਗਿਆ ਤੇ ਉਸ ਤੋਂ ਬਾਅਦ ਕਾਂਡ ਵਾਪਰ ਗਿਆ। ਤੇ ਹੁਣ ਤੁਸੀਂ ਕਹਿੰਦੇ ਜੀ ਅਸੀਂ ਲੱਭ ਲਏ ਜੀ, ਬੰਦੇ ਪਛਾਣ ਲਏ ਜੀ, ਗੋਲੀ ਦਾ ਵੀ ਪਤਾ ਲੱਗ ਗਿਆ ਜੀ, ਆਹ ਵੀ ਪਤਾ ਲੱਗ ਗਿਆ। ਇਹ ਬਾਅਦ ਚੋਂ ਕਿਵੇਂ ਪਤਾ ਲੱਗਦਾ? ਪਹਿਲਾਂ ਕਿਉਂ ਨਹੀਂ ਪਤਾ ਲੱਗਦਾ ਤੁਹਾਨੂੰ? ਹੁਣ ਤੁਹਾਡੇ ਕੋਲ ਏਜੰਸੀਆਂ ਨੇ, ਹੁਣ ਤੁਹਾਡੇ ਕੋਲ ਇਨਪੁੱਟ ਨੇ ਜੀ। ਸੋ ਇਸ ਤਰੀਕਾ ਕਾਰਨ ਜਿਹੜੇ ਸਵਾਲ ਖੜੇ ਨੇ ਉਹਦਾ ਜਵਾਬ ਦੇਣਾ ਜਨਾਬ। ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਇੱਕ ਪੱਤਰਕਾਰ ਨੇ ਇਸ ਮਸਲੇ ਦੇ ਸਵਾਲ ਪੁੱਛ ਲਿਆ, ਰਾਣਾ ਬਲਾ ਚੋਰੀਆ ਵਾਲੀ ਘਟਨਾ ਜਾਂ ਇਹ ਤੋਂ ਪਹਿਲਾਂ ਦੀਆਂ ਘਟਨਾਵਾਂ ਜਾਂ ਪੰਜਾਬ 'ਚ ਲਗਾਤਾਰ ਗੈਂਗਸਟਰ ਵਾਲੇ ਮੁੱਦੇ ਤੇ ਐਂ ਗੋਲੀਆਂ ਚਲਾ ਕੇ ਆਪਣੀ ਮਾਂ ਦੀ ਕੁੱਖ 'ਚ ਲੁਕ ਨਹੀਂ ਸਕਦੇ, ਮਾਂ ਦੀ ਝੋਲੀ 'ਚ ਲੁਕ ਨਹੀਂ ਸਕਦੇ, ਮਾਂ ਦੀ ਗੋਦੀ 'ਚ ਨਹੀਂ ਲੁਕ ਸਕਦੇ। ਇਹ ਫਿਲਮੀ ਡਾਇਲੋਗ ਨੇ ਜਨਾਬ। ਸਹੀ ਗੱਲ। ਤੇ ਇੱਕ ਇਹਨਾਂ ਦਾ ਮੰਤਰੀ ਕੀ ਕਹਿੰਦਾ ਕਿ ਅੱਤਵਾਦ ਮੰਗ ਸਫਾਇਆ ਕਰਦਿਆਂ ਗਿਆ ਦਾ। ਸਹੀ ਆ। ਮਤਲਬ ਤੁਸੀਂ ਆਪ ਆਪਣੀ ਪੁਲਿਸ ਨੂੰ ਕਹਿੰਦੇ ਹੋ ਕਿ ਗੁੰਡੇ ਬਣੋ, ਗੁੰਡੇ ਬਣੋ। ਸਹੀ ਗੱਲ ਆ, ਬਿਲਕੁਲ ਜੀ। ਜੇ ਇੱਕ ਧਿਰ ਤੁਸੀਂ ਕਹਿੰਦੇ ਹੋ ਕਿ ਗੈਂਗਸਟਰ ਗਲਤ ਤਰੀਕਾ ਕਰਨ ਨਾਲ ਲੋਕਾਂ ਤੇ ਹਮਲਾ ਕਰ ਰਿਹਾ, ਉਹ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਰਿਹਾ, ਤੇ ਤੁਸੀਂ ਪੁਲਿਸ ਨੂੰ ਵੀ ਗੈਂਗਸਟਰ ਬਣਾਉਣਾ। ਬਿਲਕੁਲ ਜੀ। ਫਿਰ ਕਾਨੂੰਨ ਦੇ ਰਾਖੇ ਤੇ ਕਾਨੂੰਨ ਤੋਂ ਬਾਹਰੀਆਂ 'ਚ ਫਰਕ ਹੀ ਰਹਿ ਗਿਆ। ਸਹੀ ਹੈ। ਸਵਾਲ ਤਾਂ ਅੱਜ ਤੱਕ ਖੜਾ ਹੈ ਉਸ ਸਮੇਂ ਦੇ ਕਿ ਜੇ ਬੱਚੇ ਭਟਕੇ ਜੀ ਉਹਨਾਂ ਨੂੰ ਸਹੀ ਰਾਹ ਤੇ ਲਿਆਉਣ ਦੀ ਪ੍ਰਕਿਰਿਆ ਕਰਨੀ ਸੀ ਕਿ ਉਹਦੀ ਆੜ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਕਰਨੇ ਸੀ ਜੀ। ਤਾਂ ਅੱਜ ਤੱਕ ਖਰੜਾ ਦੇ ਕਾਗਜ਼ ਬਹੁਤ ਕੁਝ ਬੋਲਦੇ ਨੇ ਤੇ ਤੁਸੀਂ ਨਵੇਂ ਕਾਗਜ਼ ਕਾਲੇ ਕਰਨੇ ਜੀ। ਤੁਹਾਡੀ ਮਨਸ਼ਾ ਕੀ ਹੈ? ਜੇ ਇਹੀ ਜੀ ਮਨਸ਼ਾ ਹੈ ਤਾਂ ਯਾਦ ਕਰ ਲਓ ਕਿ KPS ਗਿੱਲ ਤੇ ਬੇਅੰਤ ਸਿੰਘ ਨੂੰ ਪੰਜਾਬ ਕਿਵੇਂ ਯਾਦ ਕਰਦਾ। ਸਹੀ ਹੈ, ਬਿਲਕੁਲ। ਆਪਣਾ ਨਾਮ ਹੀ, ਆਪਣੀਆਂ ਫੋਟੋਆਂ ਵੀ ਟੰਗਵਾ ਲਿਓ, ਫਿਰ ਉਹਦੇ ਲਈ ਤਿਆਰ ਰਹੋ। ਸੋ ਤੁਸੀਂ ਪੰਜਾਬ ਦੇ ਵਿੱਚ ਨਵਾਂ ਕੁੰਨੀ ਘਾਣ ਕਰਨਾ ਚਾਹੁੰਦੇ ਹੋ ਜੀ। ਪੁਲਿਸ ਨੂੰ ਫਿਰ ਉਹੀ ਜਿਹੀ ਵਹਿਸ਼ੀ ਪੁਲਿਸ ਬਣਾਉਣੀ ਚਾਹੁੰਦੇ ਜਿਹੜੀ ਕਾਫੀ ਹੱਦ ਤੱਕ ਬਣਦੀ ਜਾ ਰਹੀ ਹੈ, ਉਸ ਤਰੀਕਾ ਪੁਲਿਸ ਰਾਜ ਹੁੰਦਾ ਜਾ ਰਿਹਾ। ਸੋ ਇਹ ਨਵੇਂ ਸਵਾਲਾਂ ਨੂੰ ਜਨਮ ਦੇ ਰਹੇ ਨੇ ਮੁੱਖ ਮੰਤਰੀ ਕੇਜਰੀਵਾਲ ਤੇ ਇਹਨਾਂ ਦੀ ਕੈਬਨਿਟ। ਇਹਦਾ ਮਤਲਬ ਤੁਹਾਡੇ ਕੋਲ ਪੰਜਾਬ ਦੀ ਜਵਾਨੀ ਨੂੰ ਸਹੀ ਕਰਨ ਦਾ, ਉਹਨਾਂ ਦੇ ਹੱਥਾਂ 'ਚ ਫੜਾਉਣ ਦਾ, ਉਹਨਾਂ ਨੂੰ ਸਹੀ ਰਾਹ ਤੇ ਲਿਆਉਣ ਦਾ ਕੋਈ ਤਰੀਕਾਕਾਰ ਨਹੀਂ ਹੈਗਾ।